वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਡੇ ਨਾਲ ਬਣੇ ਹੋਏ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਅੱਜ ਕਸ਼ਮੀਰ ਵੈਲੀ ਦੇ ਵਿੱਚ ਜਿਹੜਾ ਘਟਨਾਕ੍ਰਮ ਚੱਲ ਰਿਹਾ ਹੈ ਉਸ ਦੇ ਬਾਰੇ ਦੇ ਵਿੱਚ ਗੱਲਬਾਤ ਕਰਾਂਗੇ। 2 ਦਿਨ ਪਹਿਲਾਂ ਕਸ਼ਮੀਰ ਦੇ ਵਿੱਚ ਜਿਹੜੀ ਸਿੱਖ ਸੰਗਤ ਵਸਦੀ ਹੈ ਜੰਮੂ ਕਸ਼ਮੀਰ ਦੇ ਵਿੱਚ, ਉਹਨਾਂ ਦੇ ਵੱਲੋਂ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਨੇ, ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਵੱਲੋਂ ਸ੍ਰੀਨਗਰ ਦੇ ਵਿੱਚ ਇੱਕ ਪ੍ਰੋਟੈਸਟ ਉਲੀਕਿਆ ਗਿਆ ਸੀ। ਪ੍ਰੋਟੈਸਟ ਉਲੀਕਣ ਦਾ ਮਕਸਦ ਇਹ ਸੀ, ਪ੍ਰੋਟੈਸਟ ਇਸ ਕਰਕੇ ਉਲੀਕਿਆ ਗਿਆ ਸੀ ਕਿ ਜਿਹੜੀ ਕਸ਼ਮੀਰੀ ਪੰਡਿਤਸ ਹੈਗੇ ਆ ਕਸ਼ਮੀਰ ਵੈਲੀ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ, ਉਹਨਾਂ ਨੂੰ ਸਰਕਾਰ ਦੇ ਵੱਲੋਂ, ਕੇਂਦਰ ਸਰਕਾਰ ਦੇ ਵੱਲੋਂ ਇੱਕ ਆਰਡੀਨੈਂਸ ਦੇ ਰਾਹੀਂ ਜਿਹੜੇ ਵਧੇਰੇ ਪੈਕੇजेस ਹੈਗੇ ਆ ਉਹ ਦਿੱਤੇ ਜਾ ਰਹੇ ਆ, ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਉਸ ਮਦਦ ਦੇ ਖਿਲਾਫ ਜਿਹੜਾ ਹੈਗਾ ਇਹ ਪ੍ਰੋਟੈਸਟ ਕਸ਼ਮੀਰ ਦੇ ਸਿੱਖਾਂ ਵੱਲੋਂ ਕੀਤਾ ਗਿਆ ਸੀ। ਸੋ ਇਹਦੇ ਪਿੱਛੇ ਕਾਰਨ ਕੀ ਨੇ, ਕਿਉਂ ਜਿਹੜੀ ਕਸ਼ਮੀਰੀ ਪੰਡਤਾਂ ਨੂੰ ਸਰਕਾਰ ਵੱਲੋਂ ਮਦਦ ਕੀਤੀ ਜਾ ਰਹੀ ਹੈ ਉਹਦਾ ਵਿਰੋਧ ਸਿੱਖਾਂ ਵੱਲੋਂ ਕਿਉਂ ਕੀਤਾ ਗਿਆ, ਇਹ ਇੱਕ ਵੱਡਾ ਸਵਾਲ ਹੈ। ਇਸੇ ਸਵਾਲ ਨੂੰ ਮੁੱਖ ਰੱਖਦਿਆਂ ਹੋਇਆ ਜਦੋਂ ਅਸੀਂ ਅੱਜ ਦੀ ਰੀਸੈਂਟ ਖਬਰ ਦੇਖਦੇ ਹਾਂ ਤਾਂ ਜਿਹੜਾ ਸਿੱਖਾਂ ਵੱਲੋਂ ਸਟੈਂਡ ਲਿਆ ਗਿਆ ਉਹਦੀ ਕਸ਼ਮੀਰੀ ਪੰਡਤਾਂ ਨੇ ਵੀ ਵਿਰੋਧਤਾ ਕੀਤੀ ਹੈ। ਅੱਜ ਉਹਨਾਂ ਦਾ ਬਿਆਨ ਵੀ ਜਿਹੜਾ ਹੈਗਾ ਉਹ ਮੀਡੀਆ ਦੇ ਵਿੱਚ ਛਪਿਆ। ਪਰ ਇਹ ਸਾਰਾ ਮਸਲਾ ਕੀ ਹੈ, ਕਿਉਂ ਕਸ਼ਮੀਰ ਦੇ ਵਿੱਚ ਜਿਹੜੀ ਇੱਕ ਡਿਵਾਈਡਿੰਗ ਲਾਈਨ ਹੈਗੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਸਰਕਾਰ ਦੀ ਜਿਹੜੀ ਨੀਤੀ ਹੈਗੀ ਹੈ ਐਗਜ਼ੈਕਟਲੀ ਜਿਹੜਾ ਇਹ ਆਰਡੀਨੈਂਸ ਹੈਗਾ ਕਸ਼ਮੀਰੀ ਪੰਡਤਾਂ ਦੀ ਮਦਦ ਕਰਨ ਵਾਲਾ ਜਾਂ ਜਿਹੜੇ ਪੈਕੇਜ ਉਹਨਾਂ ਨੂੰ ਦਿੱਤੇ ਜਾ ਰਹੇ ਨੇ, ਇਹਦੇ ਪਿੱਛੇ, ਇਹਦੇ ਬਿਹਾਈਂਡ ਕੀ ਹੋ ਸਕਦਾ ਹੈ ਤੇ ਇਹ ਸਾਰਾ ਮਾਮਲਾ ਕੀ ਹੈ, ਇਹਦੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ। ਤੇ ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਸ੍ਰੀਨਗਰ ਤੋਂ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਸਰਦਾਰ ਜਗਮੋਹਨ ਸਿੰਘ ਰਾਇਨਾ ਸਾਡੇ ਨਾਲ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਰਾਇਨਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਰਾਇਨਾ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਜਿਹੜਾ ਇਹ ਪ੍ਰੋਟੈਸਟ ਤੁਹਾਡੇ ਵੱਲੋਂ ਤੇ ਤੁਹਾਡੇ ਨਾਲ ਜਿਹੜੀਆਂ ਜੰਮੂ ਕਸ਼ਮੀਰ ਦੀਆਂ ਸਿੱਖ ਸੰਗਤਾਂ ਹੈਗੀਆਂ ਨੇ ਉਹਨਾਂ ਦੇ ਵੱਲੋਂ ਇਹ ਪ੍ਰੋਟੈਸਟ ਲਿਖਿਆ ਗਿਆ ਸੀ ਤੇ ਜਿਹੜੇ ਕਸ਼ਮੀਰੀ ਪੰਡਤਾਂ ਨੂੰ ਸਰਕਾਰ ਵੱਲੋਂ ਮਦਦ ਕੀਤੀ ਜਾ ਰਹੀ ਹੈ, ਉਹਨਾਂ ਨੂੰ ਪੈਕੇਜ ਦਿੱਤੇ ਜਾ ਰਹੇ ਨੇ, ਉਹਦੇ ਵਿਰੋਧ ਦੇ ਵਿੱਚ ਇਹ ਪ੍ਰੋਟੈਸਟ ਸੀ। ਸੋ ਮੈਂ ਜਾਣਨਾ ਚਾਹੂੰਗਾ ਵੀ ਇਹ ਜਿਹੜਾ ਵਿਰੋਧ ਹੈਗਾ ਇਹ ਤੁਹਾਡੇ ਵੱਲੋਂ ਕਿਉਂ ਕੀਤਾ ਗਿਆ, ਸਰਕਾਰ ਵੱਲੋਂ ਜਿਹੜੀ ਮਦਦ ਕੀਤੀ ਜਾ ਰਹੀ ਹੈ ਉਹਦਾ ਵਿਰੋਧ ਤੁਸੀਂ ਕਿਉਂ ਕੀਤਾ, ਇਹਦੇ ਪਿੱਛੇ ਕਾਰਨ ਕੀ ਨੇ? ਅਮਰਦੀਪ ਜੀ, ਮੈਂ ਤੁਹਾਨੂੰ ਇਹ ਦੱਸਾਂ ਕਿ ਕਸ਼ਮੀਰ ਦੇ ਹਾਲਾਤ ਅਸੀਂ ਕਹੀਏ ਕਿ ਕਾਫੀ ਦੇਰ ਤੋਂ ਖਰਾਬ ਨੇ, ਲੇਕਿਨ ਜਦ ਤੋਂ ਮਿਲੀਟੈਂਸੀ ਦਾ ਸ਼ੁਰੂ ਹੋਇਆ 1989 ਦਾ ਜੀ, ਉਸ ਟਾਈਮ ਜਿਹੜੇ ਮੈਕਸਿਮਮ ਕਸ਼ਮੀਰੀ ਪੰਡਤ ਸਨ ਉਹ ਕਸ਼ਮੀਰ ਛੱਡ ਕੇ ਇੱਥੋਂ ਚਲੇ ਗਏ, ਲੇਕਿਨ ਸਿੱਖ ਲੋਕ ਕਸ਼ਮੀਰ ਵਿੱਚ ਹੀ ਰਹੇ, ਹਿੰਦੂ ਲੋਕ ਇੱਥੇ ਹੀ ਰਹੇ। ਸਿਰਫ ਇਤਨੀ ਪ੍ਰੋਬਲਮ ਹੋਈ ਕਿ 15-20 ਸਾਲ ਦੇ ਵਿੱਚ ਜਿਹੜੇ ਮਿਲੀਟੈਂਸੀ ਪਿੰਡਾਂ ਵਿੱਚ ਬਹੁਤ ਜ਼ਿਆਦਾ ਹੋਈ ਜੀ, ਤੇ ਸਿੱਖ ਜਿਹੜਾ ਸੀ 80% ਸਿੱਖ ਜਿਹੜਾ ਸੀ ਪਾਪੂਲੇਸ਼ਨ ਉਹ ਪਿੰਡਾਂ ਵਿੱਚ ਰਹਿੰਦੀ ਸੀ ਜੀ। ਇਹ ਪਹਿਲੇ ਵੀ ਮੈਂ ਦੱਸ ਚੁੱਕਿਆ ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਸਿੱਖ ਜਿਹੜੇ ਮੇਜਰ ਉਹਨਾਂ ਦੀ ਇਕਨੋਮੀ ਹੈ ਉਹ ਹਾਰਟੀਕਲਚਰ ਤੇ ਐਗਰੀਕਲਚਰ ਹੈ ਜੀ। ਇਹ ਸ਼ੁਰੂ ਤੋਂ ਹੀ ਪਿੰਡਾਂ ਵਿੱਚ ਰਹਿੰਦੇ ਆਏ ਤੇ ਉਸੇ ਦੀ ਜਿਹੜੀ ਰੋਟੀ ਜਿਹੜੀ ਹੈ ਖਾਂਦੇ ਰਹੇ, ਜਿਹੜਾ ਫਰੂਟਸ ਔਰ ਐਗਰੀਕਲਚਰ ਇਹਨਾਂ ਦਾ ਰਿਹਾ। ਲੇਕਿਨ ਜਿਸਲੇ ਹਾਲਾਤ ਖਰਾਬ ਹੋਏ, ਹਾਲਾਤ ਖਰਾਬ ਹੋਣ ਤੋਂ ਬਾਅਦ ਇਹ ਕਸ਼ਮੀਰ ਛੱਡ ਕੇ ਨਹੀਂ ਗਏ, ਪਰ ਪਿੰਡਾਂ ਤੋਂ ਇਹ ਨਿਕਲ ਕੇ ਸ਼ਹਿਰਾਂ ਵੱਲ ਆ ਗਏ ਜੀ। ਉਸਦੀ ਵਜ੍ਹਾ ਮੇਨ ਇਹ ਸੀ ਕਿ ਪਿੰਡਾਂ ਵਿੱਚ ਹਾਲਾਤ ਬਹੁਤ ਜ਼ਿਆਦਾ ਖਰਾਬ ਸਨ, ਸਕੂਲ ਕਾਲਜ ਉੱਥੇ ਸਕੂਲ ਵਗੈਰਾ ਬੰਦ ਹੋ ਗਏ ਸਨ ਤੇ ਬੱਚਿਆਂ ਦੀ ਪੜ੍ਹਾਈ ਦਾ ਵੀ ਮਾਮਲਾ ਸੀ, ਜਾਂ ਇਸ ਤਰ੍ਹਾਂ ਦੀ ਬੰਦੂਕ ਚਾਰੋਂ ਪਾਸੇ ਚੱਲਦੀ ਸੀ, ਕੋਈ ਸਿਕਿਉਰਿਟੀ ਨਹੀਂ ਸੀ ਜੀ। ਉਸ ਕਰਕੇ ਸਿੱਖ ਜਿਹੜੇ ਪਿੰਡ ਛੋੜ ਕੇ ਸ਼ਹਿਰਾਂ ਵਿੱਚ ਆ ਬਸੇ। ਇੱਥੇ ਆਉਣ ਦੇ ਨਾਲ ਐਸਾ ਹੋਇਆ ਕਿ ਇਹਨਾਂ ਦੇ 2-3 ਸਾਲ ਤੇ ਅੱਛੀ ਤਰ੍ਹਾਂ ਬੀਤ ਗਏ, ਜੋ ਪੈਸਾ ਇਹਨਾਂ ਕੋਲ ਸੀ ਉਹਦੇ ਨਾਲ ਇਹਨਾਂ ਦਾ ਕੰਮ ਚੱਲਦਾ ਰਿਹਾ, ਕਿਉਂਕਿ ਸਰਕਾਰੀਆਂ ਨੌਕਰੀਆਂ ਜ਼ਿਆਦਾ ਸਿੱਖਾਂ ਕੋਲ ਨਹੀਂ ਸਨ ਜੀ। 2-3 ਸਾਲ ਤੋਂ ਬਾਅਦ ਸਿੱਖਾਂ ਦੀ ਇਕਨੋਮਿਕਲ ਕੰਡੀਸ਼ਨ ਜਿਹੜੀ ਹੈ ਉਹ ਖਰਾਬ ਹੋਣਾ ਸ਼ੁਰੂ ਹੋ ਗਈ ਜੀ। ਤੇ ਇਸ ਤੋਂ ਬਾਅਦ ਹੁਣ ਸਿੱਖ ਇਹ ਸੋਚਣ ਲੱਗੇ ਕਿ ਆਖਰ ਅਸੀਂ ਰੋਟੀ ਵੀ ਖਾਣੀ ਹੈ, ਇੱਥੇ ਘਰ ਵੀ ਚਲਾਣਾ ਹੈ ਤੇ ਕੀ ਕੀਤਾ ਜਾਏ।
ਤੇ ਇਸੇ ਪਰੇਸ਼ਾਨੀ ਨੂੰ ਦੇਖਦੇ ਹੋਏ ਅਸਾਂ ਲੋਕਾਂ ਨੇ ਇਸ ਚੀਜ਼ ਦੇ ਉੱਪਰ ਗੌਰ ਕੀਤਾ ਤੇ ਅਸੀਂ ਫਿਰ ਉਸ ਤੋਂ ਬਾਅਦ ਜਦ ਇੱਥੇ ਪ੍ਰਾਈਮ ਮਿਨਿਸਟਰ ਜੀ ਆਏ 2012 ਦੇ ਵਿੱਚ ਮਨਮੋਹਨ ਸਿੰਘ ਜੀ ਤੇ ਸਾਡਾ ਇੱਕ ਡੈਲੀਗੇਸ਼ਨ ਉਹਨਾਂ ਨੂੰ ਮਿਲਿਆ ਸੀ ਤੇ ਅਸੀਂ ਉਹਨਾਂ ਸਾਹਮਣੇ ਇਹ ਗੱਲ ਰੱਖੀ ਕਿ ਬਈ ਸਿੱਖਾਂ ਦੀ ਇਕਨੋਮਿਕਲ ਕੰਡੀਸ਼ਨ ਬਹੁਤ ਖਰਾਬ ਹੈ ਤੇ ਦੋ ਚੀਜ਼ਾਂ ਅਗਰ ਤੁਸੀਂ ਕਰੋ ਤੇ ਸਿੱਖਾਂ ਦੀ ਹਾਲਤ ਜਿਹੜੀ ਹੈ ਉਹ ਬਿਹਤਰ ਹੋ ਸਕਦੀ ਹੈ। ਅਸੀਂ ਉਹਨਾਂ ਨੂੰ ਇਹ ਕਿਹਾ ਕਿ ਬਈ ਤੁਸੀਂ ਕਾਫੀ ਪੈਕੇਜ ਜਿਹੜੇ ਕਸ਼ਮੀਰੀ ਪੰਡਤਾਂ ਨੂੰ ਦਿੱਤੇ ਨੇ ਜਿਹੜੇ ਕਸ਼ਮੀਰ ਛੱਡ ਕੇ ਬਾਹਰ ਰਿਆਸਤਾਂ ਵਿੱਚ ਚਲੇ ਗਏ ਜਾਂ ਉਹ ਹਿੰਦੁਸਤਾਨ ਦੇ ਹਰ ਇਲਾਕੇ ਵਿੱਚ ਗਏ ਤੇ ਤੁਸੀਂ ਉੱਥੇ ਇਹਨਾਂ ਨੂੰ ਇੱਕ ਪੈਕੇਜ ਦਿੱਤਾ। ਉਸ ਪੈਕੇਜ ਦੇ ਤਹਿਤ ਇਹਨਾਂ ਨੂੰ ਮੰਥਲੀ ਸੈਲਰੀ ਸ਼ੁਰੂ ਹੋ ਗਈ ਪਰ ਫੈਮਿਲੀ ਤੇ 12,000 ਰੁਪਇਆ। ਉਸ ਤੋਂ ਇਲਾਵਾ ਇਹਨਾਂ ਦਾ ਖਾਣਾ ਪੀਣਾ ਰਾਸ਼ਨ ਜਿਹੜਾ ਉਹ ਵੀ ਇਹਨਾਂ ਨੂੰ ਫ੍ਰੀ ਦੇਣਾ ਸ਼ੁਰੂ ਹੋ ਗਏ ਜੀ। ਉਸ ਤੋਂ ਬਾਅਦ ਇਹਨਾਂ ਨੂੰ ਬਾਕੀ ਇਨਕਮ ਟੈਕਸ ਜਾਂ ਬਾਕੀ ਚੀਜ਼ਾਂ ਵੱਲ ਇਹਨਾਂ ਨੂੰ ਬਿਲਕੁਲ ਮੁਕਤ ਕੀਤਾ ਗਿਆ। ਬਿਜਲੀ ਫੀਸ ਤੱਕ ਵੀ ਇਹਨਾਂ ਤੋਂ ਨਹੀਂ ਲਈ ਜਾਂਦੀ ਜਿੱਥੇ ਵੀ ਰਹਿੰਦੇ ਨੇ ਤੇ ਐਸੇ ਸਾਰੇ ਪੈਕੇਜ ਇਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਦਿੱਤੇ ਜੀ। ਲੇਕਿਨ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਕਿਹਾ ਸਾਨੂੰ ਕੋਈ ਸੈਲਰੀ ਦੀ ਲੋੜ ਨਹੀਂ ਲੇਕਿਨ ਸਾਨੂੰ ਬੱਚਿਆਂ ਨੂੰ ਤੁਸੀਂ ਇੱਕ ਜੌਬ ਦੇ ਪੈਕੇਜ ਵਿੱਚ ਲਿਆਓ ਕਿਉਂਕਿ ਤੁਸੀਂ ਪੰਡਤਾਂ ਨੂੰ ਪੂਰੇ ਹਿੰਦੁਸਤਾਨ ਵਿੱਚ ਜੌਬ ਦਿੱਤੀ ਹੈ, ਹਰ ਸਟੇਟ ਨੇ ਦਿੱਤੀ ਹੈ, ਮਹਾਰਾਸ਼ਟਰ ਨੇ ਦਿੱਤੀ ਹੈ, ਇੱਥੇ ਤਾਣੀ ਕਿ ਪੰਜਾਬ ਸਟੇਟ ਕੋਲੋਂ ਵੀ ਉਹਨਾਂ ਨੇ ਪੈਕੇਜ ਅਪਰੂਵ ਕਰਵਾਏ। ਅਸੀਂ ਕਿਹਾ ਕਿ ਸਾਡੇ ਬੱਚੇ ਨੂੰ ਕੁਝ ਪੈਕੇਜ ਦਿੱਤਾ ਜਾਏ ਤਾਂ ਕਿ ਇਹ ਲੋਕ ਆਪਣੀ ਰੋਜ਼ੀ ਰੋਟੀ ਕਮਾਉਣ ਤੇ ਜੇ ਅਗਰ ਇਹਨਾਂ ਨੂੰ ਇੱਥੇ ਪੈਕੇਜ ਨਾ ਦਿੱਤਾ ਗਿਆ ਤੇ ਇੱਥੇ ਕਸ਼ਮੀਰ ਨਾਨ ਇੰਡਸਟਰੀਅਲ ਏਰੀਆ ਹੈ ਤੇ ਬੱਚੇ ਇੱਥੋਂ ਛੱਡ ਕੇ ਬਾਹਰ ਚਲੇ ਜਾਣਗੇ ਜੀ। ਬਾਹਰ ਚਲੇ ਜਾਣਗੇ ਤਾਂ ਉਹਨਾਂ ਦੀ ਫੈਮਲੀਆਂ ਪੇਰੈਂਟਸ ਵੀ ਚਲੇ ਜਾਣਗੇ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਲੋਕ ਇੱਥੇ ਰਹਿਣ ਤਾਂ ਤੁਸੀਂ ਇੱਥੇ ਹੀ ਪੈਕੇਜ ਇਹਨਾਂ ਨੂੰ ਦੇ ਦਿਓ। ਤੇ ਪ੍ਰਾਈਮ ਮਿਨਿਸਟਰ ਨੇ ਉਸ ਵਕਤ ਜਿਹੜਾ ਉਹਨਾਂ ਨੇ ਉੱਥੋਂ ਅਪਰੂਵਲ ਦਿੱਤਾ ਸੈਂਟਰਲ ਗਵਰਨਮੈਂਟ ਤੋਂ ਤੇ ਸਟੇਟ ਗਵਰਨਮੈਂਟ ਨੂੰ ਕਿਹਾ ਕਿ ਬਈ ਜਿਸ ਤਰ੍ਹਾਂ ਅਸੀਂ ਪੰਡਤਾਂ ਨੂੰ ਕੋਈ 3,000 ਦੇ ਕਰੀਬ ਜੌਬ ਦਿੱਤੀ ਨੇ ਇਸ ਤਰ੍ਹਾਂ ਇੱਥੇ ਵੀ ਬੱਚਿਆਂ ਨੂੰ 500 ਦੇ ਕਰੀਬ ਜੌਬ ਦੇ ਦਿਓ ਜੀ। ਤੇ ਉਹ ਜੌਬ ਜਿਹੜੀ ਸਨ ਇੱਥੇ ਪੈਕੇਜ ਲਈ ਆਇਆ ਇਹ 2012 ਦੇ ਵਿੱਚ ਆਰਡਰ ਇਹ ਆਇਆ ਤੇ ਸਟੇਟ ਕੈਬਨਿਟ ਨੇ ਵੀ ਉਸਨੂੰ ਅਪਰੂਵ ਕੀਤਾ ਜੀ। ਉਸ ਅਪਰੂਵਲ ਤੋਂ ਬਾਅਦ ਇਹ ਫਾਈਲ ਜਿਹੜੀ ਹੈ ਗਾਇਬ ਹੋ ਗਈ। ਮੈਨੂੰ ਕਾਫੀ ਦੋਸਤ ਯਾਰ ਸੈਕਟਰੀ ਹੋਏ ਸਨ ਕਿਉਂਕਿ ਮੇਰੇ ਸਾਥੀ ਸੰਬੰਧੀ ਜਿਹੜੇ ਨੇ ਕਾਫੀ ਸੈਕਟਰੀ ਦੇ ਵਿੱਚ IAS ਵਗੈਰਾ ਜਿਹੜੇ ਨੇ ਤੇ ਉਹ ਮੈਨੂੰ ਕਹਿਣ ਲੱਗੇ ਰਹਿਣਾ ਸਾਹਿਬ ਤੁਸੀਂ ਇਹ ਪਤਾ ਕਰੋ ਕਿ ਫਾਈਲ ਕਿੱਥੇ ਗਈ ਜੀ। ਤੇ ਉਸ ਵਕਤ ਇੱਕ ਕਮਿਸ਼ਨਰ ਕੋਲ ਸਨ ਸੈਕਟਰੀ ਦੇ ਵਿੱਚ ਰੈਵਨਿਊ ਦੇ ਕਿਉਂਕਿ ਇਹ ਜਿਹੜਾ ਮਾਮਲਾ ਸੀ ਰੈਵਨਿਊ ਡਿਪਾਰਟਮੈਂਟ ਦੇ ਅੰਦਰ ਸੀ ਰਿਲੀਫ ਐਂਡ ਰਿਹੈਬਿਲਿਟੇਸ਼ਨ ਜੀ। ਉਹਨਾਂ ਨੇ ਇਸ ਫਾਈਲ ਨੂੰ ਬੰਦ ਕਰ ਦਿੱਤਾ। ਉਹਨਾਂ ਦੀ ਮਨਸ਼ਾ ਇਹ ਸੀ ਕਿ ਜੇ ਇਸ ਨੂੰ ਅਸੀਂ ਇੰਪਲੀਮੈਂਟ ਕੀਤਾ ਤੇ ਕਸ਼ਮੀਰ ਦੇ ਵਿੱਚ ਉਸ ਵਕਤ ਸਿਰਫ 80% ਪਾਪੂਲੇਸ਼ਨ ਜਿਹੜੀ ਮਾਈਨੋਰਿਟੀ ਦੀ ਸੀ ਉਹ ਸਿੱਖ ਹੀ ਸਨ ਜੀ, ਥੋੜੇ ਜਿਹੇ ਕ੍ਰਿਸਚਨ ਸਨ ਤੇ ਉਹਨਾਂ ਨੇ ਪਾਲਿਸੀ ਨੂੰ ਜਿਹੜਾ ਇਹ ਪੈਕੇਜ ਸੀ ਇਸ ਨੂੰ ਇੰਪਲੀਮੈਂਟ ਨਹੀਂ ਕੀਤਾ ਤੇ ਅਸੀਂ ਉਸ ਵਕਤ ਚੁੱਪ ਹੋ ਕੇ ਸੋਚਿਆ ਸ਼ਾਇਦ ਗਵਰਨਮੈਂਟ ਨੇ ਇਸ ਨੂੰ ਵਿਡਰਾ ਕਰ ਲਿਆ ਜਾਂ ਕੁਝ ਹੋ ਗਿਆ ਸੀ ਦੇ ਬਿਲਕੁਲ। ਲੇਕਿਨ ਜਿਸਲੇ ਸਰਕਾਰ BJP ਦੀ ਆਈ ਉਸ ਵਕਤ ਇਹਨਾਂ ਦਾ ਪੈਕੇਜ ਜਿਹੜਾ ਗਵਰਨਮੈਂਟ PDP ਪਾਰਟੀ ਸੀ ਮੁਫਤੀ ਮੁਹੰਮਦ ਸਈਦ ਜੀ ਉਹਨਾਂ ਦੇ ਨਾਲ ਇੱਕ ਗਵਰਨਮੈਂਟ ਬਣਾਉਣ ਦਾ ਪ੍ਰਬੰਧ ਹੋਇਆ ਤੇ ਉਹ ਗਵਰਨਮੈਂਟ ਬਣੀ ਤੇ ਉੱਥੇ ਐਡਵਾਈਜ਼ਰ ਇੱਕ ਮੱਟੂ ਸਨ ਜਿਹੜੇ ਕਸ਼ਮੀਰੀ ਪੰਡਤ ਸਨ ਉਹ ਅਪਾਇੰਟ ਹੋਏ। ਪਹਿਲੇ ਸਾਬਕਾ ਵਾਈਸ ਚਾਂਸਲਰ ਵੀ ਸਨ ਜੀ ਤੇ ਇਹਨਾਂ ਨੇ ਉਸ ਦੌਰ ਵਿੱਚ ਕੀ ਕੀਤਾ ਉਸ ਗਵਰਨਮੈਂਟ ਦੇ ਦੌਰ ਵਿੱਚ ਉਸ ਆਰਡਰ ਨੂੰ ਫਾਈਲ ਨੂੰ ਲਿਆ ਕੇ ਉਸ ਨੂੰ ਮੋਡੀਫਾਈ ਕੀ ਕੀਤਾ ਕਿ ਮੈਨੂਪੂਲੇਟ ਕੀਤਾ ਉਸ ਆਰਡਰ ਨੂੰ ਅਮੈਂਡ ਕਰ ਦਿੱਤਾ ਔਰ ਰੈਫਰੈਂਸ ਹੈ ਉਸ ਆਰਡਰ ਦੀ 425 ਆਰਡਰ ਹੈ ਜਿਹੜਾ 2017 ਦੇ ਵਿੱਚ ਅਕਤੂਬਰ ਦੇ ਮਹੀਨੇ ਚ ਕੱਢਿਆ ਜੀ। ਉਸੇ ਜੇ ਕਿਹਾ ਕਿ ਜਿਹੜਾ ਪਹਿਲਾ ਆਰਡਰ ਆਇਆ ਸੀ ਕਿ ਬਈ ਪੈਕੇਜ ਇਜ਼ ਫॉर नॉन माइग्रेंट माइनॉरिटीज। द कैबिनेट में ਤੁਹਾਨੂੰ ਆਰਡਰ ਦਾ ਇੱਕ ਲਾਈਨ ਪੜ੍ਹ ਕੇ ਸੁਣਾਉਂਗਾ। The cabinet further desired that the revenue department should immediately work an employment package for Kashmiri minorities who did not migrate on the same line as is available to the Kashmiri migrants ਜੀ। ਇਹ ਸੀਗਾ ਜਿਹੜਾ ਪਹਿਲੇ ਆਰਡਰ ਹੋਇਆ ਸੀ ਕਿ ਬਈ ਜਿਹੜੀ ਵੀ ਮਾਈਨੋਰਿਟੀ ਕਸ਼ਮੀਰ ਵਿੱਚ ਰਹਿੰਦੀ ਹੈ ਜਿਹੜੀ ਇੱਥੋਂ ਮਾਈਗ੍ਰੇਟ ਨਹੀਂ ਕੀਤੀ ਗਈ ਜੀ ਉਸ ਨੂੰ ਜੌਬ ਪੈਕੇਜ ਉਸੇ ਤਰ੍ਹਾਂ ਦਿੱਤਾ ਜਾਏ ਜਿਸ ਤਰ੍ਹਾਂ ਕਸ਼ਮੀਰੀ ਮਾਈਗ੍ਰੈਂਟ ਨੂੰ ਦਿੱਤਾ ਗਿਆ ਹੈ। ਬਟ ਉਸ ਦੇ ਬਰਸ ਜਿਹੜਾ ਨਵਾਂ ਆਰਡਰ ਆਇਆ ਉਸ ਵਿੱਚ ਉਹਨਾਂ ਨੇ ਕਿਹਾ ਕਿ ਬਈ ਜਿਹੜੀ ਨਾਨ ਮਾਈਗ੍ਰੈਂਟ ਮਾਈਨੋਰਿਟੀ ਹੈ ਉਹ ਕਸ਼ਮੀਰੀ ਪੰਡਤ ਹੈ। ਸੋ
ਇਹ ਜਿਸ ਤਰ੍ਹਾਂ ਉਹਦੇ ਆਰਡਰ 'ਚ ਲਿਖਿਆ ਗਿਆ, ਆਫਟਰ ਦ ਕਲਾਸ ਫਾਲੋਇੰਗ ਕਲਾਸ ਸ਼ੈਲ ਬੀ ਐਡਿਡ Kashmiri Pandit for the purpose of these rules means a person who belongs to the Kashmiri Pandit family and has not migrated from Kashmir Valley after the November 1989 and is presently residing in the Kashmiri Valley. मतलब इस तरह स्पेसिफाई किया कि इन्होंने कास्ट भी डिक्लेयर की थी जोड़ा कि कश्मीरी पंडित फैमिली ਨੂੰ बिलोंग करता है। ये सरोसर एक साढ़े कॉन्स्टिट्यूशन दी जो कॉन्स्टिट्यूशन ऑफ इंडिया है उसकी सरोसर एक वायलेशन है कि तुसी किसी भी कम्युनिटी ਨੂੰ सिंगल आउट नहीं कर सकते किसी बेनिफिट वास्ते जी। ये माइनॉरिटी की गल आई, उस माइनॉरिटी के विच क्रिश्चियन भी हो सकता है, बौद्ध भी है, सिख भी है, सारे लोग आने उसमें, बट गवर्नमेंट ने ये सारे दे नाल सिर्फ केवल कश्मीरी पंथां ਨੂੰ फायदा देने की जिहड़ी गल कीती, ਅਸੀਂ इस ते बड़ा एतराज किया। ਅਸੀਂ ਕਿਹਾ कि भाई ये बहुत गलत होया है, ਤੁਸੀਂ ਇਸ ਆਰਡਰ ਨੂੰ ਵਾਪਸ ਲਓ। ਆਰਡਰ ਜਿਹੜਾ 425 ਜਿਹੜਾ ਇਹਨਾਂ ਨੇ 2017 ਚ ਕੱਢਿਆ ਜੀ, ਉਸ ਨੂੰ ਵਾਪਸ ਲਓ। ਸੋ ਬੇਸਿਕਲੀ ਤੁਸੀਂ ਇਹ ਗੱਲ ਜੀ, ਸੋ ਬੇਸਿਕਲੀ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਿਹੜਾ ਆਰਡੀਨੈਂਸ ਜਾਂ ਜਿਹੜਾ ਹੁਕਮ ਪਹਿਲਾਂ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਕੀਤਾ ਗਿਆ ਸੀ ਕਿ ਜਿਹੜੀਆਂ ਇਮੀਗ੍ਰੈਂਟ ਕਮਿਊਨਿਟੀਜ਼ ਨੌਨ ਮਾਈਗ੍ਰੈਂਟ ਕਮਿਊਨਿਟੀਜ਼ ਹੈਗੀਆਂ ਨੇ, ਉਹ ਸਿੱਖ ਵੀ ਹੈਗੇ ਆ, ਈਸਾਈ ਵੀ ਹੈਗੇ ਆ ਤੇ ਹੋਰ ਭਾਈਚਾਰੇ ਵੀ ਹੈਗੇ ਆ ਜੰਮੂ ਕਸ਼ਮੀਰ ਦੇ ਵਿੱਚ ਵਸਦੇ ਤੇ ਪੰਡਿਤ ਵੀ ਹੈਗੇ ਆ, ਉਹਨਾਂ ਸਾਰਿਆਂ ਨੂੰ ਮਦਦ ਕੀਤੀ ਜਾਵੇ, ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਉਹ ਆਪਣੀ ਜ਼ਿੰਦਗੀ ਠੀਕ ਤਰੀਕੇ ਨਾਲ ਬਤੀਤ ਕਰ ਸਕਣ। ਪਰ ਮੋਦੀ ਸਰਕਾਰ ਨੇ ਆ ਕੇ ਉਹਦੇ ਵਿੱਚ ਚੇਂਜ ਕਰ ਦਿੱਤੀ ਹੈ ਤੇ ਉਹ ਜਿਹੜਾ ਆਰਡੀਨੈਂਸ ਹੈਗਾ ਉਹਨੂੰ ਸਿਰਫ ਤੇ ਸਿਰਫ ਕਸ਼ਮੀਰੀ ਪੰਡਤਾਂ ਦੇ ਉੱਤੇ ਕੇਂਦਰਿਤ ਕਰ ਦਿੱਤਾ ਹੈ ਤੇ ਫੈਸਲਾ ਜਿਹੜਾ ਹੈਗਾ ਹੁਣ ਇਹ ਹੋ ਗਿਆ ਕਿ ਫਾਇਦਾ ਇਹਦਾ ਸਿਰਫ ਤੇ ਸਿਰਫ ਕਸ਼ਮੀਰੀ ਪੰਡਤਾਂ ਨੂੰ ਹੋਊਗਾ, ਬਾਕੀ ਜਿਹੜੀਆਂ ਕਮਿਊਨਿਟੀਜ਼ ਹੈਗੀਆਂ ਨੇ ਘੱਟ ਗਿਣਤੀ ਭਾਈਚਾਰੇ ਆ ਉਹਨਾਂ ਨੂੰ ਇਹਦੇ ਵਿੱਚੋਂ ਕੱਢ ਦਿੱਤਾ ਗਿਆ ਤੇ ਉਹਨਾਂ ਨੂੰ ਨੁਕਸਾਨ ਹੋਵੇਗਾ। ਹੁਣ ਸੋ ਰਾਣਾ ਸਾਹਿਬ ਇਹ ਸਾਰੇ ਇਹਦਾ ਪਿੱਛੇ ਕਾਰਨ ਕੀ ਦੇਖਦੇ ਹੋ ਤੁਸੀਂ? ਸਰਕਾਰੀ ਦਰਬਾਰੇ ਵੀ ਤੁਸੀਂ ਨੈਗੋਸ਼ੀਏਸ਼ਨਸ ਦੇ ਵਿੱਚ ਵੀ ਇਨਵੋਲਵ ਰਹੇ ਹੋ, ਅਦਰਵਾਈਜ਼ ਵੀ ਤੁਹਾਡੇ ਕਨੈਕਸ਼ਨਸ ਹੈਗੇ ਆ, ਕੀ ਕਾਰਨ ਹੈ ਕਿ ਉਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਜਿਹੜੀ ਪਹਿਲਾਂ ਵੀ ਉਹਨਾਂ ਨੂੰ ਮਦਦ ਚਾਹੁੰਦੀ ਸੀ ਇੱਕ ਅਨਦਰ ਫੇਵਰ ਉਹਨਾਂ ਨੂੰ ਕੀਤਾ ਹੈਗਾ ਤੇ ਜਿਹੜੀਆਂ ਬਾਕੀ ਕਮਿਊਨਿਟੀਜ਼ ਨੇ ਸਰਕਾਰ ਨੇ ਉਹਨਾਂ ਨੂੰ ਨੈਗਲੈਕਟ ਕੀਤਾ? ਮੈਂ ਤੁਹਾਨੂੰ ਥੋੜੀ ਜਿਹੀ ਬੈਕਗ੍ਰਾਉਂਡ ਦੇ ਨਾਲ ਗੱਲ ਦੱਸਾਂ ਜੀ ਕਿ ਐਸੀ ਨੀਤੀਆਂ ਜਿਹੜੀਆਂ ਸੈਂਟਰ ਸਰਕਾਰ ਜਿਹੜੀ ਜੰਮੂ ਕਸ਼ਮੀਰ ਵਿੱਚ ਕਰਦੀ ਆਈ ਹੈ ਉਸਦਾ ਨਤੀਜਾ ਹੀ ਕਸ਼ਮੀਰ ਪ੍ਰੋਬਲਮ ਹੈ। ਜਿਸ ਵਕਤ ਹਿੰਦੁਸਤਾਨ ਆਜ਼ਾਦ ਹੋਇਆ, ਸ਼ੇਖ ਅਬਦੁੱਲਾ ਕਸ਼ਮੀਰ ਦਾ ਇੱਕ ਲੀਡਰ ਸੀ ਜਿਹੜਾ ਇੱਥੇ ਦੀ ਮਾਸ ਮੂਵਮੈਂਟ ਨੂੰ ਐਂਟੀ ਰਾਜਾ ਦੇ ਖਿਲਾਫ ਜਿਹਨੇ ਮੂਵਮੈਂਟ ਲੜੀ ਇੱਥੇ, ਔਰ ਉਸ ਵਕਤ ਉਹਨੇ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਹੱਥ ਮਿਲਾਇਆ, ਇਸ ਕਰਕੇ ਮਿਲਾਇਆ। ਔਰ ਉਸ ਵਕਤ ਜਿਨਾ ਇੱਥੇ ਆਇਆ ਸੀ ਕਸ਼ਮੀਰ ਦੇ ਵਿੱਚ, ਅਲੀ ਮੁਹੰਮਦ ਜਿਨਾ ਜਿਹੜਾ ਪਾਕਿਸਤਾਨ ਦਾ ਫਾਊਂਡਰ ਸੀ, ਕਸ਼ਮੀਰ ਦੇ ਲੋਕਾਂ ਨੇ ਉਹਨੂੰ ਪੱਥਰ ਮਾਰ ਕੇ ਇੱਥੋਂ ਕੱਢ ਦਿੱਤਾ ਕਿਉਂਕਿ ਸ਼ੇਖ ਅਬਦੁੱਲਾ ਨੇ ਉਹਨੂੰ ਕਿਹਾ ਕਿ ਸਾਨੂੰ ਇਹ ਇਸਲਾਮਿਕ ਕੰਟਰੀ ਹੈ, ਇਸਲਾਮਿਕ ਸਟੇਟ ਨਹੀਂ ਚਾਹੀਦੀ, ਅਸੀਂ ਹਿੰਦੁਸਤਾਨ ਦੇ ਸੈਕੂਲਰ ਸਟਰਕਚਰ ਦੇ ਨਾਲ ਰਵਾਂਗੇ। ਉਸ ਸ਼ੇਖ ਅਬਦੁੱਲਾ ਦੇ ਨਾਲ ਉਸ ਵਕਤ ਸਿੱਖ ਵੀ ਨਾਲ ਖੜਾ ਸੀ, ਉਹਦੇ ਵਕਤ ਉਹਦੇ ਨਾਲ ਪੰਡਿਤ ਲੀਡਰ ਜਾਂ ਬਾਕੀ ਲੋਕ ਵੀ ਖੜੇ ਸਨ, एक बिल्कुल सेकुलर मूवमेंट थी। लेकिन शेख अब्दुल्ला से प्राइम मिनिस्टर बनया, उसने क्या किया सर, उस वक्त उन्हें मुस्लिम जी मेजोरिटी थी वो बड़ी पोर थी, काफी गरीब थी, दबी हुई थी, इन्होंने उसको खड़ा करने की कोशिश की थी, मुस्लिम मतलब हर तरह जी उन्होंने मदद की, जॉब दी, इतने तोड़ने की बड़ी बड़िया लैंड जड़ियां सन इतने डोगरिया कोल सन, पंडितां कोल सन, वो लैंड टू द टिलर एक आर्डर ले आया जिसका मतलब ये सी कि जो किसान है जमीन उसमें चली जाए जी। वो सब चीजें शेख अब्दुल्ला ने की थी इन द लार्जर इंटरेस्ट ऑफ मेजॉरिटी कम्युनिटी कश्मीर दे विच। लेकिन उस वक्त भी नेहरू जो सीगा वो बेसिकली कश्मीरी पंडित सी, वो कश्मीर की फैमिली में बिलोंग करता, ਉਹਦੇ ਜਿਹੜੇ ਐਡਵਾਈਜ਼ਰ ਸਨ ਉਹ ਵੀ ਕਸ਼ਮੀਰੀ ਪੰਡਿਤ ਸਨ ਤੇ ਕਸ਼ਮੀਰ ਦੀ ਨੀਤੀ ਜੋ ਰਾਜਨੀਤੀ ਸੀ ਉਸ ਵਿੱਚ ਵੀ ਡੀਪੀ ਦਾ TN ਕੋਲ TN ਆਫਟਰ बड़े फेमस रहे जिन्हें ब्यूरोक्रेट, उन्होंने लोगों ने जवाहरलाल नेहरू ने किया नहीं जी ये ते पाकिस्तान बना रहे, अल्टीमेटली शेख अब्दुल्ला ने 1953 में अरेस्ट कर दिता और उस तो बाद 53 तो लैके 74 तक शेख अब्दुल्ला बंद रहा जेल में। लेकिन इस सारे दौर दे विच 21 सालों दे विच कश्मीर दे विच जिहड़ियां जॉब्स होईयां ना 90% जॉब जिहड़ी कश्मीरी पंडित नूं गई
90% ਸਟੇਟ ਦੀ ਜੌਬ ਵੀ ਤੇ ਸੈਂਟਰ ਦੀ ਜੌਬ ਵੀ, ਬੈਂਕਾਂ ਵਿੱਚ, ਏਜੀ ਆਫਿਸ, ਹਰ ਆਫਿਸ ਵਿੱਚ ਕਸ਼ਮੀਰ ਪੜ੍ਹਨ ਜੌਬ ਨਹੀਂ। ਇਹ ਚੀਜ਼ ਜਿਹੜੀ ਕਸ਼ਮੀਰੀ ਮੁਸਲਿਮ ਨੂੰ ਬਹੁਤ ਪਿੰਚ ਕੀਤਾ, ਜਿਸ ਦੇ ਖਿਲਾਫ ਇਹ ਅੱਜ ਜਿਹੜੀ ਕਸ਼ਮੀਰ ਦੀ ਇਨਬੈਲੈਂਸ ਪੋਲਿਟਿਕਸ ਹੈ ਉਹ ਚੱਲ ਰਹੀ ਹੈ। ਅਸਲੀ ਗੱਲ ਜਿਹੜੀ ਇਹ ਹੈ ਹਕੀਕਤ, ਕਿਉਂਕਿ ਮੈਂ ਇਸ ਨਤੀਜੇ ਤੇ ਪੁੱਜਿਆ ਕਿ ਮੈਂ 5 ਮੀਟਿੰਗਾਂ ਹੋਮ ਮਿਨਿਸਟਰ ਦੇ ਨਾਲ ਕੀਤੀ। ਹੋਮ ਮਿਨਿਸਟਰ ਹੁਣ ਐਸੀ ਪੁੱਛਣਾ, जिसले मैं ਉਹਦੇ ਕਮਰੇ 'ਚ ਵੜਨਾ ਮਿਲਣ ਵਾਸਤੇ, ਉਧਰੋਂ ही कहता रहना साहब मैं आपके लिए कुछ नहीं कर सकता जी। मैं कहते कर क्यों नहीं सके, आपके पास हुकूमत है, आपके पास रूल है, रेगुलेशन, हम अपना हक मानते हैं, हम असि कोई ऐसी चीज नहीं मंगते ਤੁਹਾਡੇ ਕੋਲੋਂ ਜਿਹੜੀ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੈ। ਅਸੀਂ कहना ਜਿਹੜੀ ਤੁਸੀਂ ਬਾਕੀ ਲੋਕਾਂ ਨੂੰ ਦੇ ਰਹੇ ਹੋ ਸਾਨੂੰ ਵੀ ਦਿਓ। ਮਾਈਨੋਰਟੀ ਸਟੇਟਸ ਦੀ ਗੱਲ ਸੀ, ਤੁਹਾਨੂੰ ਪਤਾ ਸੀ ਕਈ ਵਾਰੀ ਮੇਰੇ ਤੇ ਇਸ ਤੇ ਗੱਲ ਕੀਤੀ ਵੀ ਹੈ। ਉਹ ਨਹੀਂ ਕਰ ਸਕੇ, ਸਿਰਫ ਇੱਕ ਲਾਅ ਨੂੰ ਐਕਸਟੈਂਡ ਕਰਨਾ ਸੀ ਜੰਮੂ ਕਸ਼ਮੀਰ ਦੇ ਵਿੱਚ, ਜਿਸ ਦੇ ਰਾਹੀਂ ਸਾਨੂੰ ਮਾਈਨੋਰਟੀ ਸਟੇਟਸ ਮਿਲ ਜਾਂਦਾ। ਲੇਕਿਨ ਮੈਨੂੰ ਇਹ ਮਨਸ਼ਾ ਲੱਗਦੀ ਹੈ ਕਿ ਦੇਸ਼ ਦੇ ਕੁਝ ਲੋਕਾਂ ਦੇ ਅੰਦਰ ਉਹਨਾਂ ਦੇ ਅੰਦਰ ਇੱਕ ਐਸੀ ਭਾਵਨਾ ਹੈ, ਭਾਵਨਾ ਕੀ ਮਤਲਬ ਇੱਕ ਐਸੀ ਸੋਚ ਹੈ, ਗਲਤ ਸੋਚ ਹੈ ਕਿ ਬਈ ਮਾਈਨੋਰਟੀਜ਼ ਨੂੰ ਤੁਸੀਂ ਇਕਨੋਮਿਕਲੀ ਥੱਲੇ ਕਰ ਦੋ, ਕੁਛ ਉਹਨਾਂ ਨੂੰ ਗਿਰਾ ਦੋ, ਉਹਨਾਂ ਨੂੰ ਇਕਨੋਮਿਕਲੀ ਖਤਮ ਕਰ ਦੋ। ਇਹ ਉਹ ਰਸਤੇ ਨੇ ਕਿ ਬਈ ਤੁਸੀਂ ਅੱਗੇ ਕਨਸਟੀਟਿਊਸ਼ਨ ਦਾ ਸੈਕਸ਼ਨ 14 ਐਂਡ ਜਿਹੜਾ 16 ਹੈ, ਜਿਹੜਾ ਸਾਡਾ ਇੱਕ ਜੈਸੀ ਇੱਕ ਰਾਈਟ ਹੈ ਇੱਕ ਆਦਮੀ ਦਾ, ਉਸ ਦਾ ਇਨਫਰਿੰਜ ਹੋ ਰਿਹਾ ਐਸੇ ਕਾਨੂੰਨ ਤੋਂ ਕਿ ਬਈ ਤੁਸੀਂ ਇਹਨਾਂ ਨੂੰ ਇਸ ਦਾਇਰੇ ਤੋਂ ਬਾਹਰ ਰੱਖੋ, ਇਸ ਬੈਨੀਫਿਟ ਤੋਂ ਬਾਹਰ ਰੱਖੋ। ਇਸ ਕਰਕੇ ਮੈਨੂੰ ਬੜਾ ਇਹ ਮਹਿਸੂਸ ਹੋ ਰਿਹਾ ਹੈ ਕਿ ਬਈ 5 ਮੀਟਿੰਗਾਂ ਹੋਮ ਮਿਨਿਸਟਰ ਨਾਲ ਕਰਨ ਤੋਂ ਬਾਅਦ ਵੀ ਅਸੀਂ ਮਾਈਨੋਰਟੀ ਸਟੇਟਸ ਕਸ਼ਮੀਰ ਵਿੱਚ ਨਹੀਂ ਲਿਆ ਸਕੇ। ਲੇਕਿਨ ਉੱਥੇ ਵੀ ਕੀ ਹੋਇਆ ਕਿ ਉੱਥੇ ਦਿੱਲੀ ਦੇ ਵਿੱਚ ਕੁਝ ਇੰਟਰਨਲ ਅੰਡਰਸਟੈਂਡਿੰਗ ਹੈ ਕਸ਼ਮੀਰੀ ਪੰਡਤ ਦੇ ਨਾਲ, ਜਿਹੜੇ ਬੈਨੀਫਿਟ ਉਹਨਾਂ ਨੂੰ ਮਾਈਨੋਰਟੀ ਸਟੇਟਸ ਤੇ ਦਿੱਤੇ ਜਾ ਰਹੇ ਨੇ। ਇਹ ਇੱਕ ਗੁਪਤ ਗੱਲਾਂ ਨੇ, ਲੇਕਿਨ ਮੇਰੇ ਕੋਲ ਪ੍ਰੂਫ ਹੈਗੇ ਨੇ। ਤੇ ਐਸੀ ਚੀਜ਼ਾਂ ਅਗਰ ਇਸ ਦੇਸ਼ ਵਿੱਚ ਹੋਣ, ਇਹ ਸਭ ਠੀਕ ਨਹੀਂ ਹੈ ਕਿ ਸਾਹਿਬ ਅਗਰ ਤੁਸੀਂ ਹਿੰਦੂ ਨੂੰ ਦਿਓ, ਸਿੱਖ ਨੂੰ ਨਹੀਂ ਦੇਣਾ, ਮੁਸਲਮਾਨ ਨੂੰ ਨਹੀਂ ਦੇਣਾ, ਤਾਂ ਇਹ ਗੱਲਾਂ ਬਿਲਕੁਲ ਠੀਕ ਨਹੀਂ ਹੈਗੀਆਂ, ਕਿਉਂਕਿ ਇਹ ਐਸੇ ਆਰਡਰ ਤੋਂ ਬਿਲਕੁਲ ਸਾਫ਼ ਹੁੰਦਾ ਹੈ। ਜਿਹੜਾ ਇਹ ਕਰੰਟ ਆਰਡਰ ਮੈਂ ਤੁਹਾਨੂੰ ਡਿਸਕਸ ਕਰ ਰਿਹਾ, ਜਿਹੜਾ ਇਹ 425 ਜਿਹੜਾ ਅਕਤੂਬਰ ਵਿੱਚ ਆਇਆ ਇੱਥੇ ਕਿ ਨਹੀਂ ਜੀ ਸਿੱਖਾਂ ਨੂੰ ਬੱਚਿਆਂ ਨੂੰ ਨੌਕਰੀ ਨਹੀਂ ਦੇਣੀ ਹੈ, ਉਹਦੇ ਲਈ ਇੱਕ ਸਿੰਗਲ ਆਰਡਰ ਨਿਕਲਿਆ। ਐਸੀ ਚੀਜ਼ਾਂ ਇਸ ਦੇਸ਼ ਨੂੰ ਠੀਕ ਨਹੀਂ ਲੱਗਦਾ। ਕੋਈਆਂ ਤਾਕਤਾਂ ਨੇ ਜਿਹੜੀਆਂ ਐਸੀ ਚੀਜ਼ਾਂ ਕਰ ਰਹੀ ਨੇ, ਤੇ ਉਸ ਕਰਕੇ ਸਾਡੇ ਬੱਚਿਆਂ ਵਿੱਚ ਬੜਾ ਰੋਸ਼ ਹੈ, ਜਿਸ ਕਰਕੇ ਸਾਡਾ ਪਰਸੋਂ ਪ੍ਰੋਟੈਸਟ ਹੋਇਆ। ਉਸ ਤੋਂ ਕੁਝ ਦਿਨ ਪਹਿਲਾਂ ਵੀ ਮੈਂ ਚੀਫ ਸੈਕਟਰੀ ਨਾਲ ਇੱਥੇ ਮੁਲਾਕਾਤ ਕੀਤੀ, ਡੈਲੀਗੇਸ਼ਨ ਲੈ ਕੇ ਉਹਦੇ ਸਾਹਮਣੇ ਸਾਰੀ ਗੱਲਾਂ ਰੱਖੀਆਂ। मैंने कहा सब हम एक कानून के दायरे में आते हैं, एक कानून है देश का, उसके तहत तुसी सानू जो राइट है वो दे दो जी। तुसी अगर माइनॉरिटी वास्ते आर्डर पास किया तो वी आर माइनॉरिटी, तुसी ये कहो कि मसी माइनॉरिटी के लोग नहीं है तो फिर जो मर्जी कर दो। उन्हें क्या नहीं मैं कर दूंगा। उस तो बाद फिर जो एडवाइजर गवर्नर आया ਉਹਦੇ ਨਾਲ भी मीटिंग हुई। 1 महीना हो गया, ये सारी गल्लां उन्होंने सामने असली लिखित तौर पर रखियां। जिसलिए उन्होंने नहीं मनिया, मैं लोगों ने कहा मैं सर करके आ जाओ तो दुनिया सुने कि भाई की इत्थे हो रहा साडी माइनॉरिटी दे नाल। तो ये चीज़ां जिहड़ियां इस देश विच जिहड़ियां हो रही ने, हुण देश परदेशी लोग सुन रहे ने ते ओह ते इन्हां नूं लानता मारनगे कि भाई अगर इस देश दे विच उहदा हक एक माइनॉरिटी दा नहीं दिता जा रहा तो किहड़ी गवर्नमेंट है, उन्हां दी सोच किस तरह दी है। तो इस करके इससे बड़े लोग नाराज ने, तो इस करके असीं प्रोटेस्ट कर रहे हैं। असीं इस तो इलावा होर की कर सकते हैं? असीं दुनिया सामने ये कह सकते हैं कि भाई साडे नाल एक अन्याय हो रहा सिखां दे नाल जम्मू कश्मीर दे विच कि एक स्पेशल आर्डर बन के एक माइनॉरिटी नूं एक हक नाल उन्होंने सारा कुछ दिता जा रहा है। असं उसके खिलाफ नहीं, उन्होंने जो मर्जी दें, असं कुछ नहीं मनते। उन्होंने महीना तुसी 20,000 रुपया दो, सानू उस पासे कोई एतराज नहीं। लेकिन साढ़े बच्चों नूं तुसी ये कहो कि राइटफुली जॉब तो बाहर कर दिता जाए, जबकि ऐसे हालात में सिख कश्मीर रह रहे हैं। छत्ती सिंहपुरा देखिया, इत्थे दे हालात इस तरह दे ने कि एक सिख लई इत्थे बड़ा मुश्किल तरीके नाल, क्योंकि सानू कोई जगह की स्पेस मिल नहीं रही। इतने डेली इस तरह के हालात है, जो नेशनल ते इंटरनेशनल मीडिया देखते हो कि हर दिन इतने 3-4 बंदे जड़े एनकाउंटर्स हो रहे ने। और आज साउथ कश्मीर जड़ा हैगा उत्थे मेरा 20,000 सिख रहिंदा पिया, जड़ा पिछले 4-5 महीनों तो बिल्कुल बंद पिया। तो सिख बेचारा उत्थे किस तरह गुजारा कर रहे हैं, बागा में जा नहीं सकते, जमीना में जा नहीं सकते। अब सोचे चलो ना बच्चों के घरों में कुछ जॉब चली जाए, थोड़ी बहुत रोटी चली जाए। ये लोग उस पर बिल्कुल ऑर्डर ऐसे कर देने के कहते हैं कि बिल्कुल किसी बाहर हो जाओ। जी बिल्कुल राणा साहब, बड़ा एतराज है।
ਜੀ ਬਿਲਕੁਲ ਰੈਣਾ ਸਾਹਿਬ, ਜਿਵੇਂ ਤੁਸੀਂ ਸਾਰਾ ਇਹ ਘਟਨਾਕ੍ਰਮ ਦੱਸਿਆ ਹੈਗਾ ਕਿ ਇੱਕ ਆਰਡੀਨੈਂਸ ਨੂੰ ਕੱਲਾ ਤੇ ਕੱਲਾ ਜਿਹੜਾ ਮਾਈਨੋਰਿਟੀ ਸਾਰਿਆਂ ਦੇ ਲਈ ਹੋਣਾ ਚਾਹੀਦਾ ਸੀ ਜੰਮੂ ਕਸ਼ਮੀਰ ਦੇ ਵਿੱਚ, ਉਹਨੂੰ ਕੱਲਾ ਤੇ ਕੱਲਾ ਕਸ਼ਮੀਰੀ ਪੰਡਤਾਂ ਤੇ ਕੇਂਦਰਿਤ ਕਰ ਦਿੱਤਾ ਗਿਆ ਕਿ ਫਾਇਦਾ ਸਿਰਫ ਤੇ ਸਿਰਫ ਉਹਨਾਂ ਨੂੰ ਹੋਵੇ, ਹੋਰ ਕਿਸੇ ਨੂੰ ਨਹੀਂ। ਇਹ ਸਰਾਸਰ ਇੱਕ ਧੱਕੇ ਦੀ ਲਾਈਨ ਹੈਗੀ ਹੈ। ਤੇ ਜਿਹੜੀ ਨੀਤੀ ਤੁਸੀਂ ਦੱਸਦੇ ਹੋ ਕਿ ਕੇਂਦਰ ਸਰਕਾਰ ਦੀ ਫੇਵਰੇਟਿਜ਼ਮ ਦੀ ਇੱਕ ਨੀਤੀ ਹੈਗੀ ਹੈ, ਜਿਹੜਾ ਕਸ਼ਮੀਰ ਪ੍ਰੋਬਲਮ ਦੀ ਜੜ ਵੀ ਹੈਗੀ ਹੈ। ਸੋ ਗਰਾਊਂਡ ਲੈਵਲ ਤੇ ਇਹਦਾ ਇੰਪੈਕਟ ਕੀ ਪੈਂਦਾ ਜਦੋਂ ਹੁਣ ਤੁਸੀਂ ਪ੍ਰੋਟੈਸਟ ਕੀਤਾ ਹੈਗਾ ਕਸ਼ਮੀਰੀ ਪੰਡਤਾਂ ਨੂੰ ਇਸ ਫੇਵਰੇਟਿਜ਼ਮ ਦੇ ਖਿਲਾਫ ਤੁਸੀਂ ਪ੍ਰੋਟੈਸਟ ਕੀਤਾ, ਤੇ ਨਾਲ ਹੀ ਨਾਲ ਅੱਜ ਕਸ਼ਮੀਰੀ ਪੰਡਤਾਂ ਦਾ ਵੀ ਬਿਆਨ ਆਇਆ ਹੈਗਾ, ਉਹਨਾਂ ਨੇ ਤੁਹਾਡੇ ਕਦਮ ਦੀ ਜਿਹੜੀ ਹੈ ਵਿਰੋਧਤਾ ਕੀਤੀ ਹੈ। ਸੋ ਕਿਤੇ ਨਾ ਕਿਤੇ ਜਿਹੜੀ ਪੋਲਰਾਈਜੇਸ਼ਨ ਹੈਗੀ ਹੈ ਜਾਂ ਜਿਹੜਾ ਡਿਵਾਈਡ ਹੈਗਾ ਉਹ ਗਰਾਊਂਡ ਲੈਵਲ ਦੇ ਉੱਤੇ ਆਪਸ ਦੇ ਵਿੱਚ ਭਾਈਚਾਰਿਆਂ ਦੇ ਵਿੱਚ ਪੈਂਦਾ ਨਜ਼ਰ ਆਉਂਦਾ। ਹੋਰ ਇਹਦੇ ਜਿਹੜੇ ਇੰਪੈਕਟ ਹੈਗੇ ਨੇ ਜਾਂ ਜਿਹੜੇ ਇੰਪੈਕਟ ਪੈ ਰਹੇ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਪੈ ਸਕਦੇ ਨੇ, ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਮੈਨੂੰ ਕੁਝ ਦੋਸਤ ਮੇਰੇ ਕਸ਼ਮੀਰੀ ਪੰਡਿਤ ਵੀ ਹੈਗੇ, ਅਸੀਂ ਬੜਾ ਅੱਛਾ ਭਾਈਚਾਰਾ ਸਾਡੇ ਕਸ਼ਮੀਰ ਚ ਰਹਿੰਦਾ ਹੈ। ਮੈਨੂੰ ਕੱਲ ਰਾਤ ਕੋਈ ਦੋਸਤ ਪੰਡਿਤਾਂ ਨੇ ਵੀ फोन किया तो उन्होंने किया, जगमोहन जी मतलब आप बिल्कुल ठीक हैं, लेकिन मुझे समझ नहीं आता कि हमारे बीच में कुछ गंदे लोग क्यों हैं जो ऐसे ऑर्डर करवाते हैं जी। सारी सब तो बड़ी प्रॉब्लम सिखाने इसलिए है कि इस वक्त जो गवर्नमेंट है सेंटर ਦੇ ਵਿੱਚ ਮੇਨ ਜਿਹੜਾ इसलिए डिसीजन होंगे ने वो आरएसएस के इन्फ्लुएंस ਦੇ ਨਾਲ ਹੀ ਹੁੰਦੇ ਨੇ, ਤੇ आरएसएस ਜਿਹੜੀ ਪਾਰਟੀ ਹੈ इसलिए ਉਹਨਾਂ ਦਾ ਇੱਕ ਮੁੱਦਾ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਡਾਇਲੂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖਾਂ ਨੂੰ ਤੁਸੀਂ ਹਿੰਦੂ ਦਾਇਰੇ ਵਿੱਚ ਲਿਆਓ, ਹਿੰਦੂ ਫੋਲਡ ਵਿੱਚ ਲਿਆਓ। ਤੇ ਉਹ ਉਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਨੀਤੀ ਹੈ ਪੂਰੇ ਪੰਜਾਬ ਦੇ ਵਿੱਚ ਜਾਂ ਬਾਕੀ ਜਗ੍ਹਾ ਤੇ ਉਹ ਫਿਰ ਇੱਥੇ ਵੀ ਚਾਹੁੰਦੇ ਕਿ ਵੀ ਸਿੱਖ ਜਿਹੜਾ ਉਹ ਤੇ ਬਿਲਕੁਲ ਹੀ ਇੱਕ ਸਾਈਡ ਕਰ ਦੋ, ਇਕਨੋਮਿਕਲੀ ਖਤਮ ਕਰ ਦੋ। ਐਸੀ ਚੀਜ਼ਾਂ ਜਿਹੜੀਆਂ ਅਸੀਂ ਲੋਕ ਥੋੜੀ ਟੋਲਰੇਟ ਕਰਾਂਗੇ। ਆਖਰ ਇਸ ਹਿੰਦੁਸਤਾਨ ਦੀ ਜਿਹੜੀ ਬੇਸ ਰੱਖੀ ਗਈ ਸੀ ਉਹ ਡਿਫਰੈਂਟ ਕਲਚਰ ਦੀ ਸੀ, ਉਹ ਡਿਫਰੈਂਟ ਪੋਲੀਟੀਕਲ ਥਾਟ ਦੀ ਸੀ, ਡਿਫਰੈਂਟ ਰਿਲੀਜਨ ਦੀ ਸੀ। ਉਹ ਸਾਰੇ ਮਿਲ ਕੇ, ਜੇ ਅਗਰ ਐਸਾ ਇਹ ਲੋਕ ਸੋਚਣਗੇ ਨਹੀਂ ਕਿ ਕੋਈ ਥਾਟ ਚਲੇਗੀ ਕਿ ਅੱਜ ਮੁਸਲਿਮ ਨਾਰਾਜ਼ ਹੋ ਗਏ ਨੇ, ਕੱਲ ਸਿੱਖ ਨਾਰਾਜ਼ ਹੋ ਕੇ ਬਿਲਕੁਲ ਇੱਕ ਪਾਸੇ ਬੈਠ ਜਾਣਗੇ, ਤੇ ਹਿੰਦੁਸਤਾਨ ਦੇ ਲਈ ਠੀਕ ਨਹੀਂ ਹੋਏਗਾ। ਤੇ ਐਸੀ ਸੋਚ ਜਿਹੜੀ ਹੈ ਉਹ ਵੀ ਠੀਕ ਨਹੀਂ ਹੈ। ਅਗਰ ਹਿੰਦੁਸਤਾਨ ਨੂੰ ਚਲਾਣਾ ਹੈ, ਰੱਖਣਾ ਹੈ, ਤੇ ਹਰ ਕਮਿਊਨਿਟੀ ਲਈ ਇਹਨਾਂ ਦਾ ਜਿਹੜਾ ਰਾਜਨੀਤੀ ਜਿਹੜੀ ਹੋਣੀ ਚਾਹੀਦੀ ਉਹ ਇੱਕ ਜੈਸੀ ਹੋਣੀ ਚਾਹੀਦੀ ਹੈ, ਬਰਾਬਰ ਦੀ, ਸਭ ਨੂੰ ਭਾਈਵਾਲੀ ਮਿਲਣੀ ਚਾਹੀਦੀ ਹੈ ਹਰ ਚੀਜ਼ ਦੇ ਵਿੱਚ। ਤੇ ਅਗਰ ਤੁਸੀਂ ਕਹੋਗੇ ਨਹੀਂ ਅਸੀਂ ਸਿਰਫ ਇਸ ਨੂੰ ਦੇਣਾ ਤੇ ਦੂਸਰੇ ਨੂੰ ਨਹੀਂ ਦੇਣਾ, ਇਹ ਨਹੀਂ ਚਲੇਗਾ। ਇਸ ਨਾਲ ਹਿੰਦੁਸਤਾਨ ਦਾ ਜ਼ਿਆਦਾ ਦੇਰ ਇਕੱਠੇ ਰਹਿਣਾ ਠੀਕ ਨਹੀਂ ਚੱਲ ਪਾਏਗਾ। ਇਸ ਕਰਕੇ ਇਹ ਹਿੰਦੁਸਤਾਨ ਦੇ ਉਹਨਾਂ ਲੋਕਾਂ ਨੂੰ ਸੋਚਣਾ ਹੈ ਕਿ ਵੀ ਜਿਹੜੇ ਇਸ ਹਿੰਦੁਸਤਾਨ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਨੇ ਜਾਂ ਇਹਨੂੰ ਡਿਵਾਈਡਡ ਦੇਖਣਾ ਚਾਹੁੰਦੇ ਨੇ। ਜੀ ਬਿਲਕੁਲ ਰੈਣਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਤੇ ਸਾਰੇ ਇਸ਼ੂ ਦੇ ਉੱਤੇ ਸਾਡੇ ਨਾਲ ਜਿਹੜੀ ਸਾਰੀ ਇਸ ਦੀ ਬੈਕਗਰਾਉਂਡ ਹੈਗੀ ਹੈ ਉਹਦੇ ਬਾਰੇ ਸਾਨੂੰ ਤੁਸੀਂ ਦੱਸਿਆ ਹੈਗਾ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਅੰਤ ਦੇ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਪਰਸਨ ਸਰਦਾਰ ਜਗਮੋਹਨ ਸਿੰਘ ਰੈਣਾ ਹੋਰਾਂ ਦੇ ਨਾਲ ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਿਵੇਂ ਕਿ ਰੈਣਾ ਸਾਹਿਬ ਨੇ ਦੱਸਿਆ ਕਿ ਜਿਹੜਾ ਇਹ ਆਰਡਰ ਸਾਰੀ ਮਾਈਨੋਰਿਟੀਜ਼ ਦੇ ਲਈ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਕੀਤਾ ਗਿਆ ਸੀ, ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਜਾਂ ਉਹਨਾਂ ਦੀ ਮਦਦ ਦੇ ਲਈ, ਕਿਉਂਕਿ ਕਿਤੇ ਨਾ ਕਿਤੇ ਜਿਹੜਾ ਨੈਗਲੈਕਟ ਹੈਗਾ ਜਾਂ ਉਹਨਾਂ ਦੀ ਅਪਲਿਫਟਮੈਂਟ ਦੇ ਲਈ ਇੱਕ ਆਰਡੀਨੈਂਸ ਕੀਤਾ ਗਿਆ ਸੀ ਤੇ ਮੋਦੀ ਸਰਕਾਰ ਵੱਲੋਂ ਉਹਨੂੰ ਬਦਲ ਕੇ ਸਿਰਫ ਤੇ ਸਿਰਫ ਕਸ਼ਮੀਰੀ ਪੰਡਤਾਂ ਦੇ ਉੱਪਰ ਕੇਂਦਰਿਤ ਕਰ ਦਿੱਤਾ ਗਿਆ। ਸੋ ਇਹਨਾਂ ਦਾ ਮੰਨਣਾ ਹੈ ਕਿ ਜਿਹੜੇ ਇੱਦਾਂ ਦੇ ਕਦਮ ਹੈਗੇ ਆ ਉਹ ਸੋਸਾਇਟੀ ਦੇ ਵਿੱਚ ਗਰਾਊਂਡ ਲੈਵਲ ਤੇ ਪੋਲਰਾਈਜੇਸ਼ਨ ਵੀ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਇਹ ਜਿਹੜੀ ਡਿਵਾਈਡਿੰਗ ਲਾਈਨ ਹੈਗੀ ਆ ਇਹ ਇੰਨੀ ਕੁ ਵੱਧ ਸਕਦੀ ਹੈ ਕਿ ਭਾਰਤ ਨੂੰ ਇਕੱਠੇ ਹੋਣ ਤੱਕ ਦਾ, ਇਕੱਠੇ ਰੱਖਣ ਤੱਕ ਦਾ ਜਿਹੜਾ ਇੱਕ ਮੰਤਵ ਹੈਗਾ ਉਹਦੇ ਤੇ ਵੀ ਸਵਾਲੀਆ ਨਿਸ਼ਾਨ ਲੱਗਦਾ। ਸੋ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਹੁੰਦੀਆਂ ਨੇ ਜਾਂ ਜਿਹੜਾ ਇਹ ਵਿਰੋਧ ਪ੍ਰੋਟੈਸਟ ਜੰਮੂ ਕਸ਼ਮੀਰ ਦੇ ਸਿੱਖਾਂ ਵੱਲੋਂ ਕੀਤਾ ਗਿਆ ਕਿ ਇਹਦਾ ਕੋਈ ਇੰਪੈਕਟ ਸਰਕਾਰ ਦੇ ਉੱਪਰ ਪੈਂਦਾ ਹੈ ਕਿ ਸਰਕਾਰ ਇਸ ਫੈਸਲੇ ਨੂੰ, ਇਸ ਆਰਡੀਨੈਂਸ ਦੇ ਉੱਤੇ ਕੋਈ ਨਜ਼ਰਸਾਨੀ ਕਰਦੀ ਹੈ ਜਾਂ ਨਹੀਂ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਇਸ਼ੂ ਦੇ ਨਾਲ ਅਸੀਂ ਇਨ ਟੱਚ ਰਹਾਂਗੇ ਤੇ
ਜਦੋਂ ਕੋਈ ਡਿਵੈਲਪਮੈਂਟ ਹੁੰਦੀ ਹੈ ਤੁਹਾਡੇ ਤੱਕ ਉਹ ਪਹੁੰਚਦੀ ਕਰਦੀ ਰਹਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਅਸੀਂ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਨਾ ਚਾਹੂੰਗਾ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਵੀ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫੇਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਦੁਬਾਰਾ ਫੇਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।